ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਕਿਸਾਨਾਂ ਦੀ ਜਿਹੜੇ ਕਿ ਪੂਰੇ ਭਾਰਤ ਦੇ ਲੋਕਾਂ ਦਾ ਜਿਹੜਾ ਢਿੱਡ ਭਰਦੇ ਆ ਔਰ ਜਿਹੜਾ ਮੋਦੀ ਸਰਕਾਰ ਹੈ ਉਹ ਕੀ ਕਰਨ ਜਾ ਰਿਹਾ ਔਰ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਕਿ ਕਿਸਾਨ ਮਾਰੂ ਨੀਤੀਆਂ ਦੀ ਜਿਹੜੀ ਸਿਖਰ ਹੈ ਉਹ ਸ਼ੋ ਲਈ ਹੈ ਔਰ ਪਾਰਲੀਮੈਂਟ ਵਿੱਚ ਉਹਨਾਂ ਨੇ 3 ਬਿੱਲ ਇਹੋ ਜਿਹੇ ਪੇਸ਼ ਕੀਤੇ ਨੇ ਜਿਨ੍ਹਾਂ ਰਾਹੀਂ ਕਿਸਾਨਾਂ ਦਾ ਪੂਰੀ ਤਰ੍ਹਾਂ ਕਚੂੰਬਰ ਨਿਕਲ ਜਾਏਗਾ ਤੇ ਨਾਲ ਹੀ ਜਿਹੜੀ ਉਹਨਾਂ ਦੀ ਆਰਥਿਕ ਤੌਰ ਤੇ ਉਹਨਾਂ ਨੂੰ ਘਸਿਆਰੇ ਬਣਾ ਦਿੱਤਾ ਜਾਏਗਾ। ਸੋ ਇਹਨਾਂ ਬਿੱਲਾਂ ਦੇ ਖਿਲਾਫ ਜੋ ਭਾਰਤ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਪੰਜਾਬ ਹਰਿਆਣਾ ਯੂਪੀ ਆਦਿ ਦੇ ਜੋ ਥਾਂ ਤੇ ਜਿਹੜੇ ਧਰਨੇ ਲਾਏ ਨੇ ਬੱਸਾਂ ਰੇਲਾਂ ਆਵਾਜਾਈ ਦਾ ਜੋ ਪੂਰੀ ਤਰ੍ਹਾਂ ਜੋ ਚੱਕਾ ਹੈ ਉਸ ਨੂੰ ਜਿਹੜਾ ਉਹਨਾਂ ਨੇ ਜਾਮ ਕਰ ਦਿੱਤਾ ਹੈ ਔਰ ਇਹ ਅੰਦੋਲਨ ਹਿੰਸਕ ਵੀ ਹੋ ਸਕਦਾ ਹੈ ਜੇ ਇਹਨਾਂ ਬਿੱਲਾਂ ਨੂੰ ਵਾਪਸ ਨਾ ਲਿਆ ਗਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ਜਦੋਂ ਅਸੀਂ ਕਿਸਾਨ ਦੀ ਗੱਲ ਕਰਦੇ ਹਾਂ ਫਾਰਮਰ ਦੀ ਜਿਹਨੂੰ ਸਾਡੇ ਉਸ ਖਿੱਤੇ ਦੇ ਵਿੱਚ ਵਾਹੀਕਾਰ ਨੂੰ ਜੱਟ ਕਿਹਾ ਜਾਂਦਾ ਹੈ ਜੀ ਹਾਲਾਂ ਬਹੁਤ ਵਾਰ ਉਹਨੂੰ ਕਬੀਲੇ ਨਾਲ ਜਾਂ ਇਧਰ ਜ਼ਾਤ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ ਪਰ ਜੱਟ ਔਰ ਜ਼ਮੀਨ ਕਿਸਾਨ ਜਿਹੜਾ ਧਰਤੀ ਦੇ ਵਿੱਚ ਆਪਣਾ ਖੂਨ ਪਸੀਨਾ ਇੱਕ ਕਰਦਾ ਹੈ ਤੇ ਧਰਤੀ ਦੀ ਕੁੱਖ ਚੋਂ ਅੰਨ ਪੈਦਾ ਕਰਕੇ ਫਿਰ ਉਹ ਲੁਕਾਈ ਦਾ ਢਿੱਡ ਭਰਦਾ ਹੈ ਉਸ ਤੋਂ ਵੱਡਾ ਪਰਉਪਕਾਰ ਜਾਂ ਰੱਬ ਦੇ ਨੇੜੇ ਹੋਰ ਕੌਣ ਹੋ ਸਕਦਾ ਹੈ। ਉਹ ਕੁਦਰਤ ਦੇ ਵੀ ਨੇੜੇ ਹੈ, ਕੁਦਰਤ ਦਾ ਕਹਿਰ ਵੀ ਜਰਦਾ ਹੈ ਔਰ ਇਸ ਸਭ ਦੇ ਬਾਵਜੂਦ ਜੇ ਅਸੀਂ ਸਦੀਆਂ ਤੋਂ ਹੀ ਅੱਡ-ਅੱਡ ਸਿਸਟਮਸ ਦਾ ਹਾਲ ਦੇਖੀਏ ਤੇ ਵਰਸਟ ਸਫਰਰ ਜਿਹੜਾ ਹੈ ਉਹ ਕਿਸਾਨ ਹੀ ਹੁੰਦਾ ਹੈ ਕਿਉਂਕਿ ਚਲਾਕ ਬੁੱਧੀ ਲੋਕ ਉਹ ਬਾਣੀਏ ਨੇ, ਵਪਾਰੀ ਨੇ, ਮਰਚੈਂਟ ਨੇ, ਟ੍ਰੇਡਰ ਨੇ ਜਿਨ੍ਹਾਂ ਕੋਲ ਇਲਮ ਦੇ 4 ਅੱਖਰ ਆ ਜਾਂਦੇ ਨੇ ਉਹ ਵੀ ਜਿਹੜੇ ਨੇ ਅਲਟੀਮੇਟਲੀ ਐਕਸਪਲੋਇਟ ਕਰਦੇ ਨੇ। ਪਰ ਇਹ ਜਿਹੜਾ ਕਿਸਾਨ ਹੈ ਜਿਸ ਬਾਰੇ ਪੰਜਾਬੀ ਦੇ ਇੱਕ ਬੜੇ ਚੰਗੇ ਲਾਲਾ ਧਨੀ ਰਾਮ ਚਾਤਰਿਕ ਸ਼ਾਇਰ ਹੋਏ ਨੇ ਔਰ ਉਹਨਾਂ ਦੀ ਇੱਕ ਨਜ਼ਮ ਕਿਸਾਨ ਸਾਡੇ ਸਕੂਲ ਦੇ ਸਿਲੇਬਸ ਸੀ ਤੇ ਉਹਦਾ ਇੱਕ ਕਪਲੇਟ ਮੇਰੀ ਯਾਦ 'ਚ ਹੈ ਕਿ ਕੱਕਰੀ ਰੁੱਤ ਸਿਆਲ ਦੀ ਧਰਤੀ ਸੁੰਨ ਮਸਾਣ ਖਲਕਤ ਸੁੱਤੀ ਅੰਦਰੀ ਨਿੱਗੀਆਂ ਬੁਕਲਾਂ ਤਾਣ ਪਿਛਲੇ ਪੈਰ ਤਰੀਲ ਦੇ ਮੋਤੀ ਜੰਮਦੇ ਜਾਣ ਬੁਕੜੋਂ ਮੂੰਹ ਜੇ ਕੱਢੀਏ ਤਾਂ ਪਾਲਾ ਪੈਂਦਾ ਖਾਣ ਇਸ ਵੇੜੇ ਜਾਂ ਜਾਗਦੇ ਤਾਰੇ ਵਿੱਚ ਇਸ ਅਸਮਾਨ ਜਾਂ ਕੋਈ ਕਰਦਾ ਭਗਤ ਜਨ ਖੂਹ ਉੱਤੇ ਇਸ਼ਨਾਨ ਜਾਂ ਇੱਕ ਕਿਸਮਤ ਦਾ ਬਲੀ ਜਾਗ ਰਿਹਾ ਕਿਰਸਾਨ। ਇਹ ਉਹ ਕੱਕਰ ਦੇ ਦਿਨ ਉਸ ਪੋਹ ਮਾਹ ਦਾ ਸਾਰਾ ਪੀਰੀਅਡ ਜਾਂ ਤਾਰੇ ਜਾਗਦੇ ਨੇ ਜਾਂ ਕੋਈ ਰੱਬ ਨੂੰ ਪਿਆਰ ਕਰਨ ਵਾਲਾ ਤੇ ਜਾਂ ਹਰ ਕਿਸਾਨ ਜਾਗ ਰਿਹਾ ਹੈ ਕਿਉਂਕਿ ਉਸ ਦਾ ਦਿਨ ਹੀ ਉਦੋਂ ਸ਼ੁਰੂ ਹੁੰਦਾ ਔਰ ਇਸ ਵੇਲੇ ਮੋਦੀ ਸਰਕਾਰ ਦੀ ਇਹ ਗੁਜਰਾਤੀ ਬਾਣੀਆਂ ਬ੍ਰਾਹਮਣਾਂ ਦੀ ਹਕੂਮਤ ਕਿਵੇਂ ਕਿਰਸਾਨੀ ਦੇ ਉਜਾੜੇ ਤੇ ਉਤਰੀ ਹੋਈ ਹੈ, ਕਿਵੇਂ ਉਹ ਉਹਨਾਂ ਨੂੰ ਘਸਿਆਰੇ ਬਣਾਉਣ ਵੱਲ ਤੁਰੀ ਹੋਈ ਹੈ। ਔਰ ਹਕੀਕਤ ਇਹ ਹੈ ਕਿਉਂਕਿ ਇਹ ਗੱਲ ਇਕੱਲੀ ਪੰਜਾਬ ਦੇ ਕਿਸਾਨਾਂ ਦੀ ਨਹੀਂ, ਪੰਜਾਬ ਦੀ ਗੱਲ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ 60% ਕਣਕ ਸੈਂਟਰਲ ਪੂਲ 'ਚ ਪੰਜਾਬ ਦਾ ਕਿਸਾਨ ਦਿੰਦਾ ਹੈ ਵਾਧੂ, 40% ਚੌਲ ਦਿੰਦਾ ਹੈ। ਹਰਿਆਣੇ ਦੇ ਵੀ ਉਹ ਕਿਸਾਨ ਜਾਟ ਵੀ ਨੇ ਪਰ ਸਿੱਖ ਕਿਸਾਨ ਸਿਰਸਾ ਅੰਬਾਲਾ ਫਤਿਆਬਾਦ ਇਹ ਸਾਰੀ ਬੈਲਟ ਦੇ ਵਿੱਚ ਬੈਠੇ ਨੇ। यूपी ਦੇ ਵਿੱਚ ਵੀ ਜਿੱਥੇ ਸਿੱਖ ਕਿਸਾਨ ਬੈਠਿਆ ਉੱਥੇ ਹੀ ਵੀਟ ਔਰ ਦੂਸਰੇ ਦੀ ਪ੍ਰੋਡਕਸ਼ਨ ਹੈ। ਰਾਜਸਥਾਨ ਵੀ ਗੰਗਾਨਗਰ ਔਰ ਸੋ ਸਾਡਾ ਤਾਂ ਲੈ ਦੇ ਕੇ ਕਿਤੇ ਹੀ ਦੋ ਰਹੇ ਨੇ ਹਮੇਸ਼ਾ ਹੀ ਧਰਤੀ ਦੇ ਨਾਲ ਜੁੜੇ ਹੋਏ ਆ ਕਿਸਾਨ ਹੈ ਜਾਂ ਫੌਜੀ ਹੈ। ਫੌਜ ਉਹਨਾਂ ਨੇ ਕੀ ਹਾਲ ਕਰ ਦਿੱਤਾ ਉਹ ਸਾਹਮਣੇ ਹੈ ਔਰ ਉਹ ਮਰਨ ਲਈ ਤਿਆਰ, ਮਰਨਾ ਵੀ ਨਹੀਂ ਚਾਹੀਦਾ ਇਹਨਾਂ ਦੇ ਲਈ। ਪਰ ਇਹ ਸਾਨੂੰ ਕਿਵੇਂ ਪੰਜਾਬ ਦਾ ਇਹਨਾਂ ਨੇ ਪਾਣੀ ਲੁੱਟਿਆ ਕਿਸਾਨੀ ਨੂੰ ਮਾਰਨ ਦੇ ਔਰ ਇਹ ਜਿਹੜੇ 3 ਆਰਡੀਨੈਂਸ ਪਹਿਲਾਂ ਲਿਆਂਦੇ ਔਰ ਹੁਣ ਬਿੱਲ ਬਣਾ ਕੇ ਪੇਸ਼ ਕੀਤੇ ਨੇ ਇਹਨਾਂ ਨੇ ਕਿਸ ਕਿਸਮ ਦੇ ਹਾਲਾਤ ਸਿਰਜ ਦਿੱਤੇ ਨੇ। ਅੱਜ ਪੰਜਾਬ ਜਿਹੜਾ ਉਹ ਸੜਕਾਂ ਹੋਣ ਚੁਰਾਏ ਹੋਣ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਸਕਦੇ ਨੇ ਬਹੁਤ ਸਾਰੀਆਂ ਮੈਂ ਖਬਰਾਂ ਕੱਢੀਆਂ ਵੀ ਕਿੱਥੇ ਕਿੱਥੇ ਕੀ ਹੋ ਰਿਹਾ ਪਰ ਵੇਰਵੇ ਪੜਨ ਦੀ ਲੋੜ ਨਹੀਂ ਹੈ। ਪਰ ਇੱਕ ਬੜੀ ਇੱਕ ਟੱਚਿੰਗ ਕਪਲੇਟ ਜਿਹੜਾ ਰਣਜੀਤ ਸੰਧੂ ਹੋਰਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਆਇਆ ਕਿਉਂਕਿ ਬਹੁਤ ਸਾਰੀ ਸਾਡੀ ਹੁਣ ਦੀ ਜਨਰੇਸ਼ਨ ਜਿਹੜੀ ਸ਼ਾਇਦ ਪਾਕਿਸਤਾਨ ਦੇ ਹਵਾਲੇ ਨਾਲ ਵੀ ਸ਼ਹਿਰਾਂ 'ਚ ਰਹਿੰਦੇ ਨੇ ਪਿੰਡਾਂ ਵਾਲਿਆਂ ਨੂੰ ਦਿਹਾਤੀ ਕਹਿ ਕੇ ਜਾਂ ਗਵਾਰ ਕਹਿ ਕੇ ਉਹ ਪਾਸੇ ਰੱਖ ਦਿੰਦੇ ਨੇ ਔਰ ਜੋ ਸਹੂਲਤਾਂ ਉਹ ਮਾਣਦੇ ਨੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਮੁੱਢ ਕਦੀਮ ਤੋਂ ਇਵੇਂ ਹੀ ਹੈ। ਪਰ ਇਹ ਕਿਸਾਨ ਇਧਰਲਾ ਹੋਏ ਉਧਰਲਾ ਹੋਏ ਧਰਤੀ ਦੇ ਘੱਟੋ ਘੱਟ ਉਸ ਖਿੱਤੇ ਬਾਰੇ ਇਹ ਛੋਟਾ ਜਿਹਾ ਕਪਲੇਟ ਇਹ ਕਹਾਣੀ ਕਹਿੰਦਾ ਔਰ ਮੈਨੂੰ ਇਹ ਲੱਗਾ
ਕਿਉਂਕਿ ਮੈਂ ਜਦੋਂ ਇਹਨੂੰ ਪੜ੍ਹ ਰਿਹਾ ਸੀ ਮੇਰੀਆਂ ਅੱਖਾਂ 'ਚੋਂ ਵੀ ਅਥਰੂ ਵਗ ਰਹੇ ਸੀ, ਪਰ ਮੈਨੂੰ ਲੱਗਾ ਵੀ ਇਹ ਇੱਕ ਇੱਥੇ ਕੋਈ ਮਜ਼ਹਬ ਵੀ ਮੈਟਰ ਨਹੀਂ ਕਰਦਾ। ਉਹਨਾਂ ਕਿਹਾ ਮੈਂ ਇੱਕ ਕਿਸਾਨ ਦਾ ਫਰਜ਼ੰਦ ਹਾਂ, ਮੈਂ ਫੱਗਣ ਦੀ ਸਰਦੀ ਵਿੱਚ ਤੋਰੀਏ ਉੱਤੇ ਲਿਟਿਆ ਹਾਂ, ਮੈਂ ਜੇਠ ਦੀ ਲੂਹ ਵਿੱਚ ਸੁਹਾਗਾ ਝੂਟਿਆ ਹੈ, ਮੈਂ ਆਪਣੇ ਬਾਪ ਦੀ ਜੇਬ ਵਿੱਚੋਂ ਤੂੜੀ ਕਿਰਦੀ ਝਾਕੀ ਹੈ, ਮੈਂ ਝੋਨੇ ਦੀ ਰੁੱਤੇ ਚੁੱਲ੍ਹੇ ਉੱਤੇ ਮੰਜੀ ਦੀ ਛਾਂ ਕਰਕੇ 20-20 ਬੰਦਿਆਂ ਦੀਆਂ ਰੋਟੀਆਂ ਲਾਉਂਦੀ ਆਪਣੇ ਮਾਂ ਦੇ ਮੱਥੇ ਤੋਂ ਮੁੜਕਾ ਚੋਂਦਾ ਵੇਖਿਆ ਹੈ। ਅੱਛਾ। ਕਈ ਹਜ਼ਾਰਾਂ ਕਿਲੋਮੀਟਰ ਦੂਰ ਕਿਸੇ ਕਿਸਾਨ ਦੀ ਪੁੜਪੁੜੀ ਵਿੱਚ ਵੱਜਦੀ ਡਾਂਗ ਦੀ ਸੱਟ ਮੈਨੂੰ ਮਹਿਸੂਸ ਹੁੰਦੀ ਹੈ, ਕਿਉਂਕਿ ਹੁਣ ਜਦੋਂ ਕਿਸਾਨ ਬਾਹਰ ਨਿਕਲੇ ਨੇ ਪੁਲਿਸ ਲਾਠੀਚਾਰਜ ਕਰ ਰਹੀ ਹੈ ਔਰ ਪੂਰਾ ਜ਼ਾਲਮਾਨਾ ਅੰਦਾਜ਼ ਹੈ। ਸੋ ਉਹਨੂੰ ਇਹ ਬਾਹਰ ਬੈਠਾ ਸਿੰਘ ਹੈ ਰਣਜੀਤ ਸੰਧੂ, ਕਈ ਹਜ਼ਾਰਾਂ ਕਿਲੋਮੀਟਰ ਦੂਰ ਕਿਸੇ ਕਿਸਾਨ ਦੀ ਪੁੜਪੁੜੀ ਵਿੱਚ ਵੱਜਦੀ ਡਾਂਗ ਦੀ ਸੱਟ ਮੈਨੂੰ ਮਹਿਸੂਸ ਹੁੰਦੀ ਹੈ। ਛੋਟੀ ਕਿਸਾਨੀ ਦੀ ਤਾਂ ਆਸ ਹੀ ਹਾੜੀ ਸੌਣੀ ਤੇ ਹੁੰਦੀ ਹੈ, ਦੋ ਹੀ ਫਸਲਾਂ ਮੇਨਲੀ। ਚੌਂਦੀਆਂ ਛੱਤਾਂ, ਇਹ ਹੁਣ ਕਿਸਾਨ ਦੇ ਘਰ ਦੀ ਕਿਹਾ, ਚੌੜੀਆਂ ਛੱਤਾਂ, ਚੌਂਦੀਆਂ ਛੱਤਾਂ, ਡਿੱਗੀਆਂ ਕੰਧਾਂ ਤੇ ਸਬਾਤਾਂ ਨੂੰ ਬੂਹੇ ਲਵਾਉਣ ਲਈ 6-6 ਮਹੀਨੇ ਅਸੀਂ ਉਡੀਕੇ ਹਾਂ। ਸ਼ਾਇਦ ਇਹਨਾਂ ਚੀਜ਼ਾਂ ਨੇ ਹੀ ਸਾਡੇ ਵਿੱਚ ਸਬਰਾਂ ਦੇ ਗੱਡੇ ਉਹ ਲਾ ਸੁੱਟੇ ਹਨ ਕਿ ਜੇ ਸਬਰ ਹੈ ਵੀ ਅਸੀਂ ਤਾਂ ਇਹ ਦੇਖਿਆ ਹੋਇਆ ਹੈ। ਮੇਰੇ ਕੋਲ ਕੱਲ ਨੂੰ ਭਾਵੇਂ ਦੁਨੀਆ ਜਹਾਨ ਦੀ ਦੌਲਤ ਆ ਜਾਵੇ, ਪਰ ਇਹ ਡਾਲਰ ਉਸ ਕਣਕ ਦੀਆਂ ਬਲੀਆਂ ਵਾਲੇ 1 ਰੁਪਈਏ ਦੀ ਬਰਾਬਰੀ ਨਹੀਂ ਕਰ ਸਕਦੇ ਜਿਹੜਾ ਮੇਰੀ ਮਾਂ ਮੇਰੇ ਬਾਪ ਦੇ ਕਮਾਏ ਚੋਂ ਬਚਾ ਕੇ ਚੁੰਨੀ ਦੇ ਲੜ ਨਾਲੋਂ ਖੋਲ ਕੇ ਦਿੰਦੀ ਹੁੰਦੀ ਸੀ। ਕਿ 1 ਰੁਪਈਆ ਇਹ ਲੱਖਾਂ ਡਾਲਰ ਨਹੀਂ, ਕਿਉਂਕਿ ਉਹ ਹੈ ਕਿਰਤ ਦੀ ਜਿਹਨੂੰ ਅਸੀਂ ਕਮਾਈ ਕਹਿੰਦੇ। ਅੱਜ ਤੁਸੀਂ ਜਿੱਥੇ ਵੀ ਬੈਠੇ ਹੋ, ਕਿਸੇ ਵੀ ਮਾਧਿਅਮ ਰਾਹੀਂ ਲਿਖ ਕੇ ਬੋਲ ਕੇ ਇਹੋ ਜਿਹੇ ਸੁਨੇਹੇ ਸਾਂਝੇ ਕਰੋ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਰਾ ਲਾਓ, ਤਾਂ ਜੋ ਕੱਲ ਨੂੰ ਇਤਿਹਾਸ ਵਿੱਚ ਤੁਹਾਨੂੰ ਕਪੂਤਾਂ ਵਿੱਚ ਨਹੀਂ ਸਪੂਤਾਂ ਵਿੱਚ ਗਿਣਿਆ ਜਾਏ। ਇਹ ਮੈਂ ਸਮਝਦਾ ਕਿ ਵੀ ਮੈਂ ਜਦੋਂ ਇਸ ਨੂੰ ਪੜ੍ਹਿਆ ਔਰ ਮੈਨੂੰ ਲੱਗਿਆ ਕਿ ਵੀ ਇਸ ਤੋਂ ਹੋਰ ਤੁਸੀਂ ਕੀ, ਪਰ ਜਿਨ੍ਹਾਂ ਦੇ ਹੱਥ ਹਕੂਮਤ ਹੈ ਉਹਨਾਂ ਨੇ ਜਦੋਂ ਗਿਣਿਆ ਮਿਥਿਆ ਹੋਇਆ, ਜਦੋਂ ਇਹਨਾਂ ਨੇ ਪਹਿਲਾਂ ਕੈਂਪੇਨ 2014 ਚ ਕੀਤਾ, ਇਹਨਾਂ ਨੇ ਜਿਹੜਾ ਪ੍ਰੋਮਿਸ ਕੀਤਾ ਇਹ ਸੀ ਕਿ ਜੀ ਉਹਨੂੰ ਕੀ ਸੁਬਰਾਮਨੀਅਮ ਕੀ ਕਿਹੜੀ ਰਿਪੋਰਟ ਹੈ ਜਿਹੜੀ ਅਸੀਂ ਲਾਗੂ ਕਰਾਂਗੇ। ਇੱਕ ਐਗਰੀਕਲਚਰ ਐਕਸਪਰਟ ਰਿਪੋਰਟ ਆਈ ਸੀਗੀ ਜਿਹਦੇ 'ਚ ਇਹ ਸੀ ਕਿ ਜਿਹੜੀ ਲਾਗਤ ਹੈ ਕਿਸਾਨ ਦੀ ਆਪਣੀ ਫਸਲ ਤੇ ਉਹਦੇ ਤੋਂ 50% ਪ੍ਰੋਫਿਟ ਤੇ ਬੇਸਡ ਜਿਹੜਾ MSP ਕਹਿੰਦੇ ਨੇ, ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਉਹ ਨਿਰਧਾਰਿਤ ਕੀਤਾ ਜਾਏ। ਪਰ ਹੁੰਦਾ ਇਹ ਹੈ ਕਿ ਵੀ ਉਹ ਤਾਂ ਈਵਨ ਅੱਜ ਇਹ ਇਵੇਂ ਹੀ ਹੈ ਜਿਵੇਂ ਕੁੱਤਾ ਜਦੋਂ ਹੱਡੀ ਚੱਬਦਾ ਤੇ ਖੂਨ ਉਹਦੇ ਆਪਣੇ ਹੱਡੀ ਉਹਦੇ ਆਪਣੇ ਮਸੂੜਿਆਂ 'ਚ ਵੱਜਦੀ ਆ, ਖੂਨ ਨਿਕਲਦਾ, ਉਹ ਸਮਝਦਾ ਹੱਡੀ 'ਚੋਂ ਨਿਕਲ ਰਿਹਾ, ਉਹਦੇ ਕੋਲ ਉਹ ਤੁਰਿਆ ਹੁੰਦਾ ਹੈ। ਅੱਜ ਜੇ ਥੋੜਾ ਬਹੁਤ ਇਸ ਸਾਰੇ ਪੀਰੀਅਡ 'ਚ ਜਿਹਨੂੰ ਲੱਗਦਾ ਦੇਖੋ ਜੀ ਕਿਸਾਨ ਦੇ ਕੋਲ ਟਰੈਕਟਰ ਹੈ ਜੀ, ਉਹਦੇ ਟਿਊਬਵੈਲ ਲਵਾ ਰਿਹਾ ਜੀ, ਉਹਦਾ ਹਾਲ ਇਹ ਹੀ ਹੈ ਕਿ ਉਹ ਆਪਣਾ ਖੂਨ ਹੀ ਪੀ ਰਿਹਾ ਔਰ ਹਰ ਉਹਨੂੰ ਉਨੀ ਕੀਮਤ ਵੀ ਨਹੀਂ ਮਿਲਦੀ ਜਿੰਨਾ ਕਿ ਉਸ ਦਾ ਦੀ ਲਾਗਤ ਹੈ ਉਹਦੇ ਉੱਤੇ। ਔਰ ਇਸ ਵਾਰ ਕਪੂਰ ਸਿੰਘ ਜਦੋਂ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਵਾਕਿਆ ਇੱਕ ਥਾਂ ਦੇ ਉੱਤੇ ਆਪਣੀ ਸਪੀਚ ਦੇ ਵਿੱਚ ਕਿਹਾ, ਉਹਨਾਂ ਨੇ ਕਿਹਾ ਕਿ ਵੀ ਜਿਹੜੇ ਮਿਨੀਮਮ ਸਪੋਰਟ ਪ੍ਰਾਈਸ ਬਣਾ ਕੇ ਬਹਿੰਦੇ ਸੀ ਉਹਨਾਂ ਨੂੰ ਮੈਂ ਪੁੱਛਿਆ ਕਿ ਜੀ ਇਹ ਤੁਸੀਂ ਜਿਹੜਾ ਦਿੱਤੀ ਹੈ ਪ੍ਰਾਈਸ ਇਹ ਤਾਂ ਲਾਗਤ ਵੀ ਨਹੀਂ ਹੈ। ਉਹ ਕਹਿੰਦੇ ਜੀ ਜਦੋਂ ਮੈਂ ਉਹਨਾਂ ਨੂੰ ਬ੍ਰੇਕ ਡਾਊਨ ਕੀਤਾ ਉਹਨਾਂ ਨੂੰ ਮੈਂ ਕਿਹਾ ਜੀ ਇਹਦੇ ਤੋਂ ਇਲਾਵਾ ਬਾਪ ਮਾਂ 2 ਭੈਣਾਂ 2 ਭਰਾ ਉਹ ਸਾਰਾ ਟੱਬਰ ਜਿਹੜਾ ਕੰਮ ਕਰ ਰਿਹਾ ਹੈ, ਤੇ ਜੇ ਤੁਸੀਂ ਮਿਨੀਮਮ ਲੇਬਰ ਬਾਹਰ ਰੱਖੋ 8 ਬੰਦੇ ਜਿਹੜੇ ਖੇਤੀਬਾੜੀ 'ਚ ਲੱਗੇ ਨੇ ਉਹਨਾਂ ਦਾ ਖਰਚਾ। ਤੇ ਉਹ ਕਹਿੰਦੇ ਉਹਨਾਂ ਨੇ ਸਰ कपूर सिंह, वो कहना जी उन्होंने कहीं तो काम करना ही था, वो अपने खेतों में कर रहे हैं, उनको काहे का दें। देखो सो मतलब इस ਲੈਵਲ ਤੇ ਲੁੱਟ ਖਸੁੱਟ। ਔਰ ਅੱਜ ਜਿਵੇਂ ਇਹ ਬੌਣੇ ਜੇ ਸੁਖਬੀਰ ਬਾਦਲ ਔਰ ਦੂਜੇ ਔਰ 3 ਜਿਹੜੇ ਉਹਨਾਂ ਨੇ ਪਹਿਲਾਂ ਆਰਡੀਨੈਂਸ ਲਿਆਂਦੇ ਸੀ, ਹੁਣ ਪ੍ਰੋਪਰ ਬਿੱਲ ਪੇਸ਼ ਕੀਤੇ ਨੇ, ਉਹਨਾਂ ਦੇ ਵਿੱਚ ਜਿਹੜਾ ਮੈਂ ਮੋਟਾ ਇਹ ਦੱਸ ਦਿਆਂ ਕਿ ਭਾਈ ਇਹ ਕਹਿ ਕੇ ਜੀ 1 ਨੇਸ਼ਨ 1 ਫੂਡ ਮਾਰਕੀਟ। ਹੁਣ ਮਿਨੀਮਮ ਸਪੋਰਟ ਪ੍ਰਾਈਸ ਜਦੋਂ ਕਣਕ ਦੀ ਮੰਡੀ 'ਚ ਆਉਣ ਤੋਂ ਪਹਿਲਾਂ
ਸੈਂਟਰ ਹਕੂਮਤ ਯਕੀਨੀ ਬਣਾਉਂਦੀ ਸੀ ਕਿ ਇੰਨਾ ਮਿਨੀਮਮ ਦਿੱਤਾ ਜਾਏਗਾ ਪਰ ਕੁਇੰਟਲ। ਜੀ ਇਸੇ ਤਰ੍ਹਾਂ ਇੱਕ ਥੋਂ ਦੂਜੀ ਥਾਂ ਜਾਣ ਦਾ, ਔਰ ਸਟੇਟਾਂ ਇਨਵੋਲਵ ਸੀ, ਸਟੇਟਾਂ ਮੰਡੀਕਰਨ ਬੋਰਡ ਸਟੇਟ ਬਾਏ ਕਰਦੇ ਸੀ। ਹੁਣ ਇਹ ਤਿੰਨੋਂ ਆਰਡੀਨੈਂਸ ਇੱਕ ਪਾਸੇ ਤਾਂ ਫੈਡਰਲ ਸਿਸਟਮ ਦਾ ਫਾਈਨਲ ਵੀ ਤੋੜ ਦਿੰਦੇ ਨੇ, ਸਾਰਾ ਕੁਝ ਦਿੱਲੀ ਦੇ ਕੰਟਰੋਲ 'ਚ ਹੈ। ਔਰ ਹੋਏਗਾ ਇਹ ਕਿ ਜਦੋਂ ਤੁਸੀਂ ਮਾਰਕੀਟਸ ਤੋੜ ਦਿੱਤੀਆਂ, ਹੌਲੀ 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 ਜਿਹੜਾ ਬਾਣੀਆ ਟਰੇਡਰ ਹੈ, ਜਿਹੜਾ ਵੱਡੇ ਵੱਡੇ ਗੋਡਾਊਨ ਔਰ ਵੱਡੇ ਵੱਡੇ ਕੋਲਡ ਸਟੋਰੇਜ ਬਣਾ ਕੇ ਉਹ ਬਾਏ ਕਰਕੇ ਰੱਖ ਲਏਗਾ, ਜੀ ਵੇਚੇਗਾ ਕੰਜ਼ਿਊਮਰ ਨੂੰ ਜਦੋਂ ਭਾਅ ਉਹਨੇ ਸਿਰ ਤੇ ਚੁੱਕਣੇ ਨੇ। ਔਰ ਇਸ ਸਾਰੇ ਨੂੰ ਕਿਵੇਂ ਉਹਨਾਂ ਨੇ ਮੈਨੀਪੂਲੇਟ ਕੀਤਾ ਹੈ। ਔਰ ਹਾਲਤ ਇਹ ਹੈ ਕਿ ਅੱਜ ਪੰਜਾਬ 'ਚ ਜਿਹੜਾ 85% ਕਿਸਾਨ ਹੈ ਉਹਦੀ ਜ਼ਮੀਨ 5 ਏਕੜ ਤੋਂ ਵੀ ਘੱਟ ਹੈ, ਲੈਸ ਦੈਨ 5 ਏਕੜਸ। ਹੁਣ 85% ਉਹ ਕਿਸਾਨ ਜਿਹੜਾ ਮਾੜਾ ਮੋਟਾ ਸਰਵਾਈਵ ਕਰਦਾ ਸੀ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ, ਸਟੇਟਾਂ ਕੋਲੋਂ ਉਹ ਸਾਰਾ ਮੰਡੀਆਂ ਜਿਹੜੀਆਂ ਬੜੀਆਂ ਜ਼ਬਰਦਸਤ ਪੰਜਾਬ ਔਰ ਹਰਿਆਣੇ 'ਚ ਮੰਡੀਕਰਨ ਬੋਰਡ ਦੇ ਥੱਲੇ ਪੱਕੀਆਂ ਇਮਾਰਤਾਂ, ਕਿਸਾਨਾਂ ਦੀ ਸਹੂਲਤਾਂ, ਉਹ ਸਾਰੀਆਂ ਇੱਕ ਗੋਚ ਚਲੀਆਂ ਜਾਂਦੀਆਂ ਨੇ। ਔਰ ਸੈਕੰਡ ਪਾਰਟ ਕਿ ਕਿਵੇਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੀ ਬਾਣੀਆਂ ਨੇ ਕਰਨੇ ਨੇ, ਉਹ ਕੋਆਪਰੇਟਿਵ ਸੈਕਟਰ। ਉਹਨਾਂ ਨੇ ਕਿਹਾ ਜੀ ਜੇ ਕਿਸਾਨ ਇਹ ਸਮਝਣ ਤੇ ਉਹ ਕੋਆਪਰੇਟਿਵ ਖੇਤੀ ਕਰ ਲੈਣ। ਮਤਲਬ ਇਹ ਹੈ ਕਿ ਬਾਹਰਲਾ ਬਾਣੀਆ ਆਏਗਾ, ਉਹ ਪਿੰਡ ਦੇ ਜਿਨ੍ਹਾਂ ਦੀ 5-5 ਏਕੜ ਵਾਲੇ 20 ਨੇ, ਉਹਨਾਂ ਨੂੰ ਕਹੇਗਾ ਜੀ ਮੈਂ ਤੁਹਾਡਾ ਲੈਣਾ ਇਹ 100 ਏਕੜ, ਆ ਚੱਕੋ ਇੰਨੇ ਕੁ ਪੈਸੇ, ਇਹਦੇ 'ਚ ਅਸੀਂ ਜਿਹੜਾ ਇਹ ਸੂਰਜਮੁਖੀ ਬੀਜਦੇ ਆ ਜਾਂ ਇਹਦੇ 'ਚ ਫਲਾਣਾ ਬੀਜਦੇ ਆ। ਹੋਏਗਾ ਕਿ ਉਹ ਉਵੇਂ ਹੀ ਆੜਤੀਏ ਵਾਂਗ, ਜਿਵੇਂ ਇੱਕ ਜ਼ਮਾਨੇ 'ਚ ਅੰਗੂਠਾ ਲਵਾ ਕੇ ਵਿਆਜ ਪੁਸ਼ਤ ਦਰ ਪੁਸ਼ਤ ਚੱਕਰ ਵਿਧੀ ਵਿਆਜ ਘੁਮਾ ਕੇ ਉਹ ਜ਼ਮੀਨ ਲੈ ਲੈਂਦਾ ਸੀ। ਉਹ ਸਰ ਛੋਟੂ ਰਾਮ ਨੇ ਜਾਨ ਛਡਾਈ ਜਦੋਂ ਉਹਨਾਂ ਨੇ ਕਿਹਾ ਕਿ ਗੈਰ ਕਾਸ਼ਤਕਾਰ ਦੀ ਜ਼ਮੀਨ, ਉਹ ਸਿਸਟਮ ਵਾਪਸ ਲਿਆ ਕੇ ਅਲਟੀਮੇਟਲੀ ਪੰਜਾਬ ਦਾ ਸਿੱਖ ਕਿਸਾਨ, ਹਰਿਆਣੇ ਦਾ ਕਿਸਾਨ ਆਪਣੇ ਖੇਤਾਂ ਦੇ ਵਿੱਚ ਮਾਲਕ ਕੋਈ ਹੋਏਗਾ, ਉਹ ਮੁਜ਼ਾਹਰਾ ਹੋਏਗਾ, ਉਹਦੇ 'ਚ ਵਾਹੀਕਾਰ ਹੋਏਗਾ। ਔਰ ਇਹਦੇ ਖਿਲਾਫ ਜਿਹੜੀ ਹੈ ਇਸ ਵੇਲੇ ਆਵਾਜ਼, ਇਹ ਠੀਕ ਹੈ, ਅਮਰਿੰਦਰ ਸਿੰਘ ਨੂੰ ਵੀ ਸੂਟ ਕਰਦਾ ਹੈ। ਉਹਨੇ ਕਿਹਾ ਜੀ ਪੰਜਾਬ 'ਚ ਨਾ ਧਰਨੇ ਲਾਓ, ਦਿੱਲੀ ਜਾਓ, ਅਸੀਂ ਤਾਂ ਸਾਡੇ ਤੋਂ ਪੁੱਛਿਆ ਹੀ ਨਹੀਂ। ਹੁਣ ਸੁਖਬੀਰ ਬਾਦਲ ਐਂਡ ਕੰਪਨੀ ਅਕਾਲੀਆਂ ਨੂੰ ਲੱਗਾ ਕਿ ਬਈ ਇਹ ਤਾਂ ਪਾਸਾ ਪੁੱਠਾ ਪੈ ਗਿਆ। ਉਹਨਾਂ ਨੇ ਵੀ ਪਾਰਲੀਮੈਂਟ 'ਚ ਤਕਰੀਰ ਕੀਤੀ ਸੁਖਬੀਰ ਬਾਦਲ ਨੇ ਕਿ ਜੀ ਅਸੀਂ ਨਹੀਂ ਮੰਨਦੇ, ਅਸੀਂ ਕਿਹਾ ਸਰਕਾਰ ਨੂੰ ਨਹੀਂ। ਆ ਮਾਈ ਜਿਹੜੀ ਵਿੱਚ ਬਿਠਾਈ ਹੋਈ ਹੈ ਮੂੰਹ ਸਿਰ ਰੰਗ ਕੇ, ਜਿਵੇਂ ਲੁੱਕ ਦੇ ਡਰਮ 'ਚੋਂ ਨਿਕਲੀ ਹੋਇਆ ਹਰਸਿਮਰਤ ਕੌਰ ਬਾਦਲ, ਵੀ ਤੋਂ ਅਸਤੀਫਾ ਕਿਉਂ ਨਹੀਂ ਕਰਵਾਉਂਦੇ ਤੁਸੀਂ? ਇਸ ਮੁੱਦਿਆਂ ਤੇ ਜੰਮੂ ਕਸ਼ਮੀਰ 'ਚੋਂ ਪੰਜਾਬੀ ਬਾਹਰ ਕੱਢ ਦਿੱਤੀ ਹੈ, ਇੱਥੋਂ ਤੁਸੀਂ ਇਹ ਜਿਹੜਾ ਤੁਹਾਡਾ ਕਿਸਾਨ ਉੱਥੇ ਕਹਿ ਰਿਹਾ ਜੀ ਅਸੀਂ ਕਿਸਾਨ ਹੈ, ਅਕਾਲੀ ਦਾ ਮਤਲਬ ਕਿਸਾਨ ਹੈ, ਕਿਸਾਨ ਦਾ ਮਤਲਬ ਅਕਾਲੀ ਹੈ। ਤੁਸੀਂ ਲੁਟਵਾਇਆ ਪੰਜਾਬ ਨੂੰ, ਉਜੜਵਾਇਆ ਪਾਣੀ। ਤੁਸੀਂ SYL ਕਨਾਲ ਤੇਰੇ ਪਿਓ ਨੇ ਪ੍ਰਕਾਸ਼ ਬਾਦਲ ਨੇ ਜਿਹੜੀ ਹੈ ਉਹਦੀ ਮਨਜ਼ੂਰੀ ਦਿੱਤੀ, ਤੇ ਹੁਣ ਜਿਹੜੇ ਆਪਣੀਆਂ ਜ਼ਮੀਨਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਤੁਸੀਂ ਘਸਿਆਰੇ ਬਣਾਉਣ ਵੱਲ ਤੁਰੇ ਹੋਏ ਹੋ। ਸੋ ਅਸੀਂ ਸਮਝਦੇ ਹਾਂ ਵੀ ਸ਼ਾਇਦ ਜੇ ਇਹ ਗੱਲ ਸਮਝ ਆ ਜਾਏ ਸਿੱਖ ਕਿਰਸਾਣੀ ਨੂੰ ਵੀ, ਹਾਲਾਂਕਿ ਸਿੱਖ ਕਿਰਸਾਣੀ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਨਹੀਂ ਹੈ, ਸਾਡੀ ਸਾਰੀ ਖਾਲਿਸਤਾਨ ਦੀ ਮੂਵਮੈਂਟ ਵੀ, ਜਿਵੇਂ ਪਾਣੀ ਜੇ ਨਹੀਂ ਹੈ ਤੇ ਤੁਸੀਂ ਸਰਵਾਈਵ ਹੀ ਨਹੀਂ ਕਰ ਸਕਦੇ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਵੇੜਾ ਹੈ ਮੇਬੀ ਇਸ ਚੋਂ ਗੁਲਾਮੀ ਦੇ ਸੰਗਲ ਕੱਟਣ ਦੀ ਗੱਲ ਨਿਕਲੇ। ਇਹ ਨਿਕਲੇ ਵੀ ਇਹ ਸਾਰੀਆਂ ਨੀਤੀਆਂ ਇਸ ਲਈ ਕਿਉਂਕਿ ਪੰਜਾਬ ਦੇ ਵਿੱਚ ਗੁਜਰਾਤ ਦਾ ਬਾਣੀਆ ਨਹੀਂ ਹੈ ਜਿਹਦੇ ਕੋਲ ਜ਼ਮੀਨ ਹੈ, ਉਹਨੂੰ ਉਹਨਾਂ ਨੇ ਮਾਲਕ ਬਣਾਉਣਾ। ਆਲਰੇਡੀ ਯੂਪੀ ਬਿਹਾਰ ਤੋਂ ਲਿਆ ਕੇ ਜਿਵੇਂ ਬਈਆਕਰਨ ਪੰਜਾਬ ਦਾ ਕਰ ਰਹੇ ਨੇ, ਇਹ ਹੁਣ ਫਾਈਨਲ ਸ਼ਾਟ ਉਹਨਾਂ ਨੇ ਮਾਰਿਆ ਕਿ ਬਈ ਇੱਕੋ ਦੇ ਨਾਲ ਉਹ ਅੜੇ ਹੋਏ ਨੇ ਕਿ ਜੇ ਅਸੀਂ ਇਹ ਪਾਸ ਕਰਵਾਉਣੇ ਨੇ। ਔਰ ਮੈਂ ਸਮਝਦਾ ਹਾਂ ਵੀ ਇਹ ਇੱਕ ਓਪਰਚੁਨਿਟੀ ਵੀ ਹੈ, ਜੇ ਕਿਸਾਨ ਖਲੋ ਜਾਂਦੇ ਨੇ ਤੇ ਫਿਰ ਜਿਹੜੀ ਖਾਲਿਸਤਾਨ ਦੀ ਗੱਲ ਸਮਝ ਆ ਜਾਏ ਕਿ ਭਾਈ ਇਹਨਾਂ ਨੇ ਸਾਨੂੰ ਲੁੱਟਣਾ ਹੀ ਲੁੱਟਣਾ ਹੈ, ਕੁੱਟਣਾ ਹੀ ਕੁੱਟਣਾ ਹੈ, ਤੇ ਹੱਲ ਜਿਹੜਾ ਹੈ ਉਹ ਇੱਕੋ ਇੱਕ ਕੌਮ ਦੀ ਆਜ਼ਾਦੀ ਦਾ ਹੈ। ਜੀ ਰਾਜ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।